ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਮਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 166। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਹੈ ਉਹਨੇ ਪੂਰੀ ਦੁਨੀਆ 'ਚ ਇੱਕ ਵਾਰੀ ਫੇਰ ਤਰਥੱਲੀ ਮਚਾਤੀ ਹੈ। ਚੇਤਾ ਕਰੋ, ਉਹ ਇੱਕ ਵਾਕਿਆ ਹੋਇਆ ਸੀ ਜਿਹਦੇ ਵਿੱਚ ਫਰਾਂਸੀਸੀ ਸਦਰ ਮੈਕਰੋਨ ਜਦੋਂ ਇੱਕ ਗੈਰ ਮੁਲਕੀ ਦੌਰੇ 'ਤੇ ਪਹੁੰਚੇ ਸਨ ਤੇ ਉਹਨਾਂ ਦੀ ਘਰ ਵਾਲੀ ਨੇ, ਜ਼ਨਾਨੀ ਨੇ, ਸਾਰਿਆਂ ਨਾਲ ਹੀ ਤਕਰੀਬਨ 19-20 ਇਹੋ ਜਿਹਾ ਕੰਮ ਹੁੰਦਾ, ਕਿਸੇ ਨਾਲ ਫਿਜ਼ੀਕਲੀ ਹੁੰਦਾ, ਕਿਸੇ ਨਾਲ ਮੂੰਹ ਨਾਲ ਹੁੰਦਾ, ਮੰਨਦੇ ਲੋਕੀ ਨਹੀਂ, ਪਰ ਇਹਦੇ ਨਾਲ ਰਲਦਾ ਮਿਲਦਾ ਕੰਮ ਕਈ ਬੰਦਿਆਂ ਨਾਲ ਹੋ ਜਾਂਦਾ ਹੈ। ਸਦਰ ਸਾਹਿਬ ਨਾਲ ਵੀ ਹੋ ਗਿਆ, ਲੇਕਿਨ ਉਹ ਫਸ ਗਏ ਕਿ ਉਹ ਕੈਮਰੇ ਦੇ ਉੱਤੇ ਆ ਗਿਆ। ਉਹਨਾਂ ਨੂੰ ਮਾਰੀਆਂ ਭਰਜਾਈ ਨੇ ਚਪੇੜਾਂ, ਮਤਲਬ ਉਹਨਾਂ ਦੀ ਬੇਗਮ ਨੇ, ਤੁਹਾਡੀ ਸਾਡੀ ਭਰਜਾਈ ਲੱਗੀ, ਉਹਨਾਂ ਦੀ ਬੇਗਮ ਨੇ ਮਾਰੀਆਂ ਚਪੇੜਾਂ, ਔਰ ਉਹ ਜਿਹੜਾ ਮੂੰਹ ਦੇ ਉੱਤੇ ਮੁੱਕਾ ਜਾਂ ਚਪੇੜ ਵੱਜ ਰਹੀ ਸੀ ਉਹ ਕੈਮਰੇ ਦੇ ਵਿੱਚ ਆ ਗਿਆ। ਲੇਕਿਨ ਬੰਦਾ ਸਮਝਦਾਰ ਵੀ ਸੀ ਔਰ ਉੱਥੋਂ ਇਹ ਵੀ ਸਮਝ ਆਉਂਦੀ ਵੀ ਤਜਰਬੇਕਾਰ ਵੀ ਸੀ, ਮਤਲਬ ਉਹਦੇ ਨਾਲ ਇਹ ਹੁੰਦੀ ਰਹਿੰਦੀ ਹੈ। ਉਹਨਾਂ ਨੂੰ 1 ਸੈਕਿੰਡ ਲੱਗਾ, ਮੇਰਾ ਮਤਲਬ, ਸੰਭਲਣ 'ਤੇ, ਔਰ ਉਹਨਾਂ ਨੇ ਨਾਲ ਹੱਥ ਵੀ ਹਿਲਾਇਆ, ਜਿਵੇਂ ਬਾਜੀ ਮਰੀਮ ਨਹੀਂ ਹੱਥ ਲਾਉਂਦੀ ਸਾਰਿਆਂ ਨੂੰ ਵੇਖ ਕੇ, ਉਹਨਾਂ ਫੌਰੀ ਤੌਰ 'ਤੇ ਬੰਦਿਆਂ ਨੂੰ ਹੱਥ ਹਿਲਾਇਆ ਕਿ ਬਈ ਕੁਝ ਨਹੀਂ ਹੋਇਆ, ਮੈਂ ਕੈਮਦੈਮ ਹੈ। ਇਹ ਪਹਿਲਾਂ ਜ਼ਰਾ ਵੀਡੀਓ ਵੇਖੋ ਕਿ ਉਹਨਾਂ ਨਾਲ ਹੱਥ ਪੰਜਾ ਭਰਜਾਈ ਨੇ, ਉਹਨਾਂ ਦਾ ਨਾਮ ਬ੍ਰਿਜਟ ਹੈ, ਮੈਕਰੋਨ ਸਾਹਿਬ ਦੀ ਜਿਹੜੀ ਵਾਈਫ ਹੈ, ਉਹਨਾਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਮਾਸ਼ਾਅੱਲਾ ਉੱਥੇ ਪਹੁੰਚਦਿਆਂ ਉਹਨਾਂ ਦੀ ਤਵਾਜ਼ੋ ਕਿਸ ਤਰੀਕੇ ਨਾਲ ਕੀਤੀ ਸੀ। ਇਹ ਪਹਿਲਾਂ ਵੀਡੀਓ ਵੇਖੋ, ਫਿਰ ਅਗਲੀ ਗੱਲ ਕਰਨੇ। ਵੇਖ ਲਈ ਜੇ। ਹੁਣ ਨਵੇਂ ਰੌਲੇ ਪੈ ਗਏ ਨੇ। ਹੁਣ ਨਿਊਯਾਰਕ ਪੋਸਟ ਨੇ ਖਬਰ ਜਾਰੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਕਿ ਇਹਦੇ ਪਿੱਛੇ ਰੌਲਾ ਇੱਕ ਜ਼ਨਾਨੀ ਦਾ ਸੀ। ਉਹ ਖਾਤੂਨ ਜਿਹੜੀ ਹੈ ਉਹਦੀ 42 ਸਾਲ ਉਮਰ ਹੈ ਔਰ ਉਹ ਇੱਕ ਈਰਾਨੀ ਐਕਟਰੈਸ ਹੈ ਔਰ ਉਹਦਾ ਨਾਂ ਹੈ ਗੁਲਸ਼ਿਫਤੇ ਫਰਹਾਨੀ, ਔਰ ਇਹ 42 ਈਅਰ ਓਲਡ ਐਕਟਰੈਸ ਹੈ। ਇਹਦੇ ਨਾਲ ਜ਼ਰਾ ਕੋਈ ਫਲਰਟ ਚੱਲ ਰਿਹਾ ਸੀ ਸਦਰ ਸਾਹਿਬ ਦਾ। ਉਹ ਮੈਸੇਜ ਭਰਜਾਈ ਨੇ ਵੇਖ ਲਿਆ ਅਤੇ ਉੱਥੇ ਉਹਨਾਂ ਨੇ ਫਿਰ ਚਪੇੜਾਂ ਕਰਾਈਆਂ ਨੇ, ਜਾਂ ਜੋ ਵੀ ਹੋਇਆ ਉਹਨਾਂ ਦੇ ਨਾਲ, ਜਿਹੜਾ ਵੀ ਬਦਮਜ਼ਗੀ ਹੋਈ। ਬਹਰਹਾਲ ਪੂਰੀ ਦੁਨੀਆ ਨੇ ਉਹਨਾਂ ਦਾ ਮਜ਼ਾਕ ਉਡਾਇਆ ਔਰ ਉਸ ਤੋਂ ਬਾਅਦ ਸਦਰ ਟਰੰਪ ਨੂੰ ਤੇ ਜਿਸ ਵੇਲੇ ਮੌਕਾ ਮਿਲਦਾ ਉਹ ਚੇਤਾ ਕਰਾਉਂਦੇ ਨੇ ਵੀ ਉਹਨਾਂ ਦੀ ਬੁੱਢੀ ਉਹਨਾਂ ਨੂੰ ਫੈਂਟਾ ਲਾਉਂਦੀ ਹੈ। ਬਹਰਹਾਲ ਹੁਣ ਇਹ ਜਿਹੜੀ ਸੂਰਤ ਹਾਲ ਹੈ, ਇਹਦੇ ਤੋਂ ਜ਼ਾਹਿਰ ਹੈ ਇੱਕ ਨਵੀਂ ਹੁਣ ਡਿਸਕਸ਼ਨ ਸ਼ੁਰੂ ਹੋ ਗਈ ਹੈ। ਇਹ ਜ਼ਿਹਨ 'ਚ ਰੱਖ ਲੈਣਾ ਕਿ ਇਹ ਜਿਹੜੇ ਬ੍ਰਿਜਟ ਸਾਹਿਬਾ ਨੇ, ਇਹ ਉਸਤਾਦ ਸਨ, ਉਸਤਾਨੀ ਸਨ ਸਕੂਲ ਦੇ ਵਿੱਚ, ਅਤੇ ਇਹ ਜਿਹੜੇ ਫਰਾਂਸੀਸੀ ਸਦਰ ਨੇ, ਇਹ ਉਹਨਾਂ ਦੇ ਸਕੂਲ ਦੇ ਵਿੱਚ ਸਟੂਡੈਂਟ ਸਨ। ਮਤਲਬ ਜਦੋਂ ਦੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਸਦਰ ਸਾਹਿਬ ਬੱਚੇ ਸਨ ਅਤੇ ਉਹ ਉਸਤਾਨੀ ਸਨ। ਉਮਰ ਦਾ ਮੇਰਾ ਖਿਆਲ ਹੈ ਕੋਈ 25-30 ਸਾਲ 40 ਸਾਲ ਦਾ ਫ਼ਰਕ ਹੈ ਇੱਕ ਦੂਜੇ ਦੇ ਨਾਲ, ਵਾਹਵਾ ਹੀ ਲੰਮਾ ਹੀ ਫ਼ਰਕ ਹੈ। ਅਤੇ ਲੇਕਿਨ ਚਲੋ ਉਹ ਤਾਂ ਉਹਨਾਂ ਦਾ ਆਪਸ ਦਾ ਮਾਮਲਾ ਹੈ, ਲੰਮਾ ਫ਼ਰਕ ਹੈ ਕਿ ਨਹੀਂ। ਫਿਰ ਇੱਕ ਅਮਰੀਕੀ ਜਰਨਲਿਸਟ ਜਾਂ ਸ਼ਾਇਦ ਅਖਬਾਰ ਨੇ ਮੈਕਰੋਨ ਸਾਹਿਬ ਦੀ ਬੀਵੀ ਦੇ ਉੱਤੇ ਇਹ ਵੀ ਝੂਠਾ ਇਲਜ਼ਾਮ ਲਾ ਦਿੱਤਾ ਸੀ ਕਿ ਉਹ ਖਾਤੂਨ ਨਹੀਂ ਹੈ, ਅਸਲ ਦੇ ਵਿੱਚ ਮਰਦ ਹੈ, ਲੇਕਿਨ ਖਾਤੂਨ ਬਣੀ ਹੋਈ ਫਿਰ ਰਹੀ ਹੈ। ਆਈ ਥਿੰਕ ਉਹ ਕੇਸ ਵੀ ਅਦਾਲਤ 'ਚ ਚੱਲ ਰਿਹਾ, ਲੇਕਿਨ ਉਹ ਮੇਰਾ ਖਿਆਲ ਮਜ਼ਕਾ ਖੇਜ਼ ਗਲਤ ਇਲਜ਼ਾਮ ਸੀ, ਉਹਦੇ ਵਿੱਚ ਕੋਈ ਸਦਾਕਤ ਨਹੀਂ, ਕਿਉਂਕਿ ਇਹ ਜਿਹੜੀ ਬ੍ਰਿਜਟ ਸਾਹਿਬਾ ਨੇ, ਇਹਨਾਂ ਦੀ ਪਹਿਲਾਂ ਸ਼ਾਦੀ ਹੋਈ ਸੀ, ਜਿੱਥੋਂ ਤਲਾਕ ਲੈ ਕੇ ਉਹਨਾਂ ਸਦਰ ਸਾਹਿਬ ਨਾਲ ਸ਼ਾਦੀ ਕੀਤੀ, ਅਤੇ ਉਹ ਜਿੱਥੋਂ ਤਲਾਕ ਲਈ ਸੀ ਉੱਥੋਂ ਇਹਨਾਂ ਦੇ ਬੱਚੇ ਵੀ ਨੇ। ਅੱਛਾ ਜੀ, ਅੱਗੇ ਪਾਕਿਸਤਾਨ 'ਚ ਵੀ ਇੱਕ ਇਹੋ ਜਿਹਾ ਹੀ ਰੌਲਾ ਬਣਿਆ। ਪਾਕਿਸਤਾਨ ਦੇ ਵਿੱਚ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਲੋਕਾਂ ਨੂੰ ਲੋਕਾਂ ਦੀ, ਗਗੜੀ ਨੂੰ ਜੋਕਾਂ ਦੀ, ਇੱਕ ਮੁਹਾਵਰਾ ਹੈ। ਇੱਥੇ ਗਗੜੀ ਨੂੰ ਜੋਕਾਂ ਦੀ ਪਈ ਹੈ। ਜਿਹੜੇ ਸੈਨੇਟ ਵਾਲੇ ਨੇ ਉਹ ਕਹਿੰਦੇ ਨੇ ਵੀ ਸਾਡੇ ਸਾਰੇ ਟੱਬਰ ਨੂੰ ਬਲੂ ਪਾਸਪੋਰਟ ਦਿਓ। ਉਹ ਕਾਇਮਾ ਕਮੇਟੀ ਨੇ ਇਸ ਫੈਸਲੇ ਨੂੰ ਅਪਰੂਵ ਕਰ ਦਿੱਤਾ ਹੈ ਕਿ ਜਿਹੜਾ 3 ਸਾਲ ਤੱਕ ਸੈਨੇਟਰ ਰਵੇ ਉਹਨੂੰ ਪੂਰੀ ਜ਼ਿੰਦਗੀ ਵਾਸਤੇ ਫਿਰ ਬਲੂ ਪਾਸਪੋਰਟ ਦੇ ਦਿਓ। ਉਹਦੇ ਜਵਾਬ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਕਹਿੰਦੀ ਹੈ ਵੀ ਨਹੀਂ, ਅਸੀਂ ਨਹੀਂ ਦੇਣਾ, ਕਿਉਂਕਿ ਜਦੋਂ ਜਿਹੜਾ ਬਲੂ ਪਾਸਪੋਰਟ, ਤੇ ਦੱਸਦੇ ਹਾਂ ਤੁਹਾਨੂੰ ਕਿ ਯੂਰਪ ਸਾਰੇ ਦੇ ਵਿੱਚ ਤਾਂ ਵੀਜ਼ਾ ਫਰੀ ਨਹੀਂ, ਲੇਕਿਨ ਯੂਰਪ ਦੇ ਕੁਝ ਮੁਲਕ ਨੇ ਜਿੱਥੇ ਤੁਸੀਂ ਵੀਜ਼ਾ ਫਰੀ ਉਤਰ ਸਕਦੇ ਹੋ। ਜਿਸ ਤਰ੍ਹਾਂ ਕਿ ਆਸਟਰੀਆ ਜਿਹੜਾ ਹੈ, ਉਹਨੇ ਪਾਕਿਸਤਾਨ ਨੂੰ ਇਜਾਜ਼ਤ ਦਿੱਤੀ ਹੈ ਕਿ ਜਿਹੜਾ ਤੁਹਾਡਾ ਬਲੂ ਪਾਸਪੋਰਟ ਹੈ ਉਹਦੇ 'ਤੇ ਤੁਸੀਂ ਆਸਟਰੀਆ ਦੇ ਵਿੱਚ ਵੀਜ਼ਾ ਫਰੀ ਉਤਰ ਸਕਦੇ ਹੋ। ਕਈ ਬੰਦੇ ਜਿਹੜੇ ਨੇ ਯੂਰਪ 'ਚ ਇੱਕ ਥਾਂ 'ਤੇ ਉਤਰ ਕੇ ਤੇ ਫਿਰ ਮੇਰੇ ਖਿਆਲ ਫਿਰ ਆਉਂਦੇ ਨੇ ਸਾਰੇ ਥਾਵਾਂ ਤੋਂ, ਅਤੇ ਇਸ ਵਜ੍ਹਾ ਤੋਂ ਬਲੂ ਪਾਸਪੋਰਟ ਦੀ ਬੜੀ ਮੰਗ ਹੈ ਪਾਕਿਸਤਾਨ ਦੇ ਵਿੱਚ। ਜਦੋਂ ਅਸੀਂ ਵਜ਼ੀਰ ਮਸ਼ੀਰ ਬਣੇ ਸਾਂ ਅਤੇ ਉਹ ਜ਼ਾਹਿਰ ਹੈ ਅਸੀਂ ਵੀ ਲੈ ਸਕਦੇ ਸਾਂ, ਸਾਨੂੰ ਵੀ ਦੱਸਿਆ ਗਿਆ ਸੀ, ਲੇਕਿਨ ਸਾਨੂੰ ਤਾਂ ਇਹੀ ਪਤਾ ਸੀ ਵੀ ਸਾਡਾ ਚਿੜੀਆਂ ਦਾ ਚੰਬਾ ਵੇ, ਬਾਬੁਲ ਅਸਾਂ ਉੱਡ ਜਾਣਾ। ਸਾਨੂੰ ਤਾਂ ਬਾਜਵਾ ਸਾਹਿਬ ਦੇ ਤੌਰ ਅਤਵਾਰ ਨਜ਼ਰ ਆ ਰਹੇ ਸਨ। ਮੈਂ ਸਮਝਣਾ ਹੈ ਕਿ ਇੱਕ ਆਮ ਪਾਕਿਸਤਾਨੀ ਰਹਿਣਾ ਜਿਹੜਾ ਉਹ ਜ਼ਿਆਦਾ ਅਹਿਮ ਹੈ, ਬਜਾਏ ਇਸ ਦੇ ਕਿ ਤੁਸੀਂ ਖਾਸ ਕਿਸਮ ਦੇ ਜਿਹੜੇ ਪਾਸਪੋਰਟ ਲਵੋ, ਅਤੇ ਇੱਕ ਆਰਡੀਨਰੀ ਪਾਕਿਸਤਾਨੀ ਰਹਿਣਾ ਜਿਹੜਾ ਉਹ ਜ਼ਿਆਦਾ ਬਿਹਤਰ ਵੀ ਹੈ ਔਰ ਲੌਂਗ ਟਰਮ ਵੀ ਹੈ, ਕਿਉਂਕਿ ਤੁਹਾਡੇ ਕੋਲੋਂ ਜਦੋਂ ਕੋਈ ਸ਼ੈ ਖੁੱਸਦੀ ਹੈ ਤਾਂ ਫਿਰ ਤੁਹਾਨੂੰ ਉਹਦੀ ਜ਼ਿਆਦਾ ਤਕਲੀਫ ਹੁੰਦੀ। ਬਹਰਹਾਲ ਉੱਥੇ ਜਨਾਬ ਹੁਣ ਮੈਚ ਪਿਆ, ਔਰ ਮੈਚ ਇਹ ਪਿਆ ਹੋਇਆ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹ ਬਲੂ ਪਾਸਪੋਰਟ ਲੈਣਾ ਹੈ। ਹਕੂਮਤ ਕਹਿੰਦੀ ਹੈ ਕਿ ਅਸੀਂ ਅਗਰ ਤੁਹਾਨੂੰ ਸਾਰਿਆਂ ਨੂੰ ਬਲੂ ਪਾਸਪੋਰਟ ਦੇ ਦਿੱਤਾ ਅਤੇ ਜਿਹੜੇ ਮੁਲਕਾਂ ਦੇ ਵਿੱਚ ਸਾਨੂੰ ਵੀਜ਼ਾ ਫਰੀ ਨੇ
ਉੱਥੋਂ ਸਾਨੂੰ ਐਂਟਰੀ ਲੱਭਣੀ ਨਹੀਂ। ਸੋਚੋ, ਇੱਕ ਪਾਸੇ ਆਵਾਮ ਮਰ ਗਈ ਮਹਿੰਗਾਈ ਨਾਲ, ਆਵਾਮ ਦੇ ਮਸਲੇ ਕੀ ਨੇ ਤੇ ਖਵਾਸ ਦੇ ਮਸਲੇ ਕੀ ਨੇ। ਅੱਗੋਂ ਸੁਣ ਲਓ ਫੈਸਲਾਬਾਦ ਤੋਂ, ਵੇਸਟ ਮੈਨੇਜਮੈਂਟ ਕੰਪਨੀ ਹੈ, ਗੰਦ ਸ਼ੰਦ ਕਚਰਾ ਸ਼ਚਰਾ ਚੁੱਕਣ ਵਾਲੀ ਜਿਹੜੀ ਕੰਪਨੀ ਹੈ, ਉਹਨਾਂ ਨੇ 2024 ਦੇ ਵਿੱਚ 2024 ਤੋਂ 26 ਤੱਕ 2 ਸਾਲਾਂ ਦੇ ਵਿੱਚ 1 ਅਰਬ ਰੁਪਏ ਦੀ ਕਰਪਸ਼ਨ ਕਰ ਦਿੱਤੀ ਹੈ। ਇਹ ਸਿਰਫ ਫੈਸਲਾਬਾਦ ਦਾ ਮੁਕੱਦਮਾ ਹੈ, ਇੱਕ ਜਗ੍ਹਾ ਦਾ। ਕਿੰਨੀ? 1 ਅਰਬ ਦੀ ਕਰਪਸ਼ਨ। ਕਾਹਦੇ ਤੇ? ਵੇਸਟ ਮੈਨੇਜਮੈਂਟ, ਜਿਹੜਾ ਫੈਸਲਾਬਾਦ ਦੇ ਵਿੱਚ 2024 ਤੋਂ 2026 ਦੇ ਦਰਮਿਆਨ 1 ਅਰਬ ਰੁਪਏ ਦੀ ਕਰਪਸ਼ਨ ਕੀਤੀ। ਉੱਥੇ ਹੋਇਆ ਕੀ ਕੁਝ? 2317 ਕੰਟੇਨਰ ਦੱਸੇ ਗਏ ਵੀ ਅਸੀਂ 2317 ਕੰਟੇਨਰ ਰੋਜ਼ ਇਸਤੇਮਾਲ ਕਰਦੇ ਹਾਂ ਕਚਰਾ ਚੁੱਕਣ ਲਈ, ਲੇਕਿਨ ਅਸਲ ਦੇ ਵਿੱਚ ਉੱਥੇ 1717 ਕੰਟੇਨਰ ਮੌਜੂਦ ਨੇ। ਮਤਲਬ ਕਮ ਅਜ਼ ਕਮ 600-700 ਕੰਟੇਨਰ ਐਕਸਟਰਾ ਉਹਦੇ ਬਿੱਲ ਪਾ ਕੇ ਪੈਸੇ ਲੈਂਦੇ ਰਹੇ। ਫਿਰ ਰਿਕਸ਼ਾ ਜਿੱਥੇ ਇਸਤੇਮਾਲ ਕੀਤਾ ਉਹਦੀ ਜਗ੍ਹਾ ਤੇ ਕਿਹਾ ਵੀ ਅਸੀਂ ਵੱਡਾ ਟਰੱਕ ਇਸਤੇਮਾਲ ਕੀਤਾ। ਮਤਲਬ ਜਿੱਥੇ ਅਸਲ 'ਚ ਰਿਕਸ਼ਾ ਇਸਤੇਮਾਲ ਕੀਤਾ ਉੱਥੇ ਟਰੱਕ ਦਾ ਬਿੱਲ ਲੈਂਦੇ ਰਹੇ। ਫਿਰ 633 ਐਸੇ ਵਰਕਰਾਂ ਦੀਆਂ ਤਨਖਾਹਾਂ ਲੈਂਦੇ ਰਹੇ ਜਿਹੜੇ ਮੌਜੂਦ ਹੀ ਨਹੀਂ ਸੀ, ਵਰਕਰ ਹੈ ਹੀ ਨਹੀਂ ਸੀ, ਉਹਨਾਂ ਦੇ ਨਾਂ ਹੀ ਜਾਲੀ ਭਰ ਕੇ ਲੈਂਦੇ ਰਹੇ। 118 ਦੀ ਬਜਾਏ ਸਿਰਫ 33 ਵੇਸਟ ਇਨਕਲੋਜ਼ਰ ਸਨ। ਮਤਲਬ 118 ਡਿਪੂ ਜਾਂ ਇੱਕ ਅੱਡੇ ਜਿਹੜੇ ਬਣਾਏ ਸਨ ਵੇਸਟ ਵਾਸਤੇ, ਉਹ ਨਹੀਂ, ਬਲਕਿ ਉਹਦੀ ਜਗ੍ਹਾ ਤੇ ਸਿਰਫ 33 ਸਨ ਅਤੇ ਬਿੱਲ ਜਿਹੜਾ ਉਹ 118 ਦਾ ਲੈਂਦੇ ਰਹੇ। ਬੜੀ ਲੰਮੀ ਚੌੜੀ ਕਰਪਸ਼ਨ ਹੈ। ਇਹਦੇ ਉੱਤੇ FIR ਦਰਜ ਹੋਈ ਹੈ, ਲੇਕਿਨ ਇਹਦੇ 'ਚੋਂ ਜ਼ਾਹਿਰ ਹੈ ਜਿਨ੍ਹਾਂ ਨੇ ਚਿੜੀਆਂ ਨੇ ਚੋਗਾ ਚੁਗ ਲਿਆ ਵਿੱਚੋਂ, ਨੂਨ ਲੀਗ ਵਾਲੇ, MPA, MNAs, ਪਤਾ ਨਹੀਂ ਕੌਣ ਇਹਦੇ ਤੋਂ ਫੈਜ਼ਯਾਬ ਹੋਇਆ ਹੋਣਾ। ਬਸ FIR ਕੱਟੀ ਜਾਏਗੀ। ਜਿਨ੍ਹਾਂ ਨੇ ਪੈਸਾ ਖਾਧਾ ਥੋੜ੍ਹਾ ਬਹੁਤ ਹਿੱਸਾ ਬਕਦਰੇ ਜੁੱਸਾ FIR ਵਾਲਿਆਂ ਨੂੰ, ਫਿਰ ਇਨਵੈਸਟੀਗੇਸ਼ਨ ਵਾਲਿਆਂ ਨੂੰ ਦੇਣਗੇ, ਮਾਮਲਾ ਖਤਮ ਹੋ ਜਾਏਗਾ। ਇਹ ਮਾਮਲਾ ਕੋਈ ਬਹੁਤਾ ਅੱਗੇ ਨਹੀਂ ਚੱਲਣਾ, ਇਸ ਲਈ ਤੁਸੀਂ ਕੋਈ ਬਹੁਤੀ ਪਰੇਸ਼ਾਨੀ ਨਹੀਂ ਲੈਣਾ। ਅੱਗੇ ਸਹਾਫੀ ਨੇ ਪਿੱਛਾ ਕਰਕੇ ਸ਼ਰਾਬ ਦੀ ਸਪਲਾਈ ਕਰਨ ਵਾਲੇ ਪੁਲਿਸ ਅਹਿਲਕਾਰ ਨੂੰ ਫੜ ਲਿਆ। ਪੁਲਿਸ ਵਾਲੇ ਨੂੰ ਜਿਸ ਵੇਲੇ ਪੁੱਛਿਆ ਵੀ ਜਵਾਨ ਇਹ ਸ਼ਰਾਬ ਕਿੱਥੇ ਸਪਲਾਈ ਕਰ ਰਹੇ ਆ, ਉਹਨੇ ਕਿਹਾ ਨਹੀਂ ਇਹ ਤੇ ਬੰਦੇ ਕੋਲੋਂ ਫੜੀ ਸੀ, ਛਾਪਾ ਮਾਰਿਆ ਸੀ, ਉੱਥੋਂ ਸ਼ਰਾਬ ਫੜੀ ਹੈ ਤਾਂ ਉਹ ਲਈ ਫਿਰਦਾ। ਹਾਲਾਂਕਿ ਕਾਨੂੰਨ ਤੁਹਾਨੂੰ ਪਤਾ ਬੜਾ ਵਾਜ਼ੇ ਹੈ ਕਿ ਅਗਰ ਇਹੋ ਜਿਹੀ ਕੋਈ ਚੀਜ਼ ਹੋਵੇਗੀ ਤਾਂ ਉਹ ਮੌਕੇ 'ਤੇ ਸੀਲ ਕੀਤੀ ਜਾਂਦੀ ਹੈ ਉੱਤੇ ਹੀ, ਔਰ ਫਿਰ ਉਹਨੂੰ ਥਾਣੇ ਲੈ ਕੇ ਜਾਇਆ ਜਾਂਦਾ। ਇਸ ਤਰ੍ਹਾਂ ਖੁੱਲੀ ਸ਼ਰਾਬ ਲੈ ਕੇ ਤੁਸੀਂ ਨਹੀਂ ਫਿਰ ਸਕਦੇ। ਲੇਕਿਨ ਜ਼ਾਹਿਰ ਹੈ ਉੱਥੇ ਤਾਂ ਥਾਣਿਆਂ ਦੇ ਵਿੱਚ ਪੀਂਦੇ ਨੇ ਜਵਾਨ, ਅਤੇ ਇਹ ਕੌਣ ਪੁੱਛ ਸਕਦਾ। ਬਹਰਹਾਲ ਉਹਨਾਂ ਕੋਲੋਂ ਜਦੋਂ ਕਾਗਜ਼ ਪੁੱਛੇ ਤਾਂ ਉਹਨਾਂ ਕਿਹਾ ਵੀ ਕੋਈ ਨਹੀਂ। ਇੱਕ ਬੰਦੇ ਨੇ ਸੋਸ਼ਲ ਮੀਡੀਆ 'ਤੇ ਤਜਜ਼ੀਆ ਕੀਤਾ ਵੀ ਯਾਰ ਕੋਈ ਨਹੀਂ, ਜਾਣ ਦਿਓ, ਹੋ ਸਕਦਾ ਹੈ ਕਿ ਮਾੜਾ ਬੰਦਾ ਹੋਵੇ, ਇਸ ਦੀ ਸ਼ਰਾਬ ਵੀ ਵੇਚ ਕੇ ਪੈਸੇ ਪੂਰੇ ਕਰਦਾ ਹੈ। ਕੋਈ ਤਗੜਾ ਪੁਲਿਸ ਵਾਲਾ ਹੁੰਦਾ CC ਦੀ ਤਰ੍ਹਾਂ, ਅਤੇ ਉਹ ਪਹਿਲਾਂ ਕਿਸੇ ਨੂੰ ਅਗਵਾ ਕਰਦਾ, ਫਿਰ ਉਹਨੂੰ ਜਾਨੋਂ ਮਾਰਦਾ, ਉਹਦੇ ਘਰ ਵਾਲਿਆਂ ਕੋਲ ਵੀ ਪੈਸੇ ਲੈਂਦਾ। ਉਧਰੋਂ ਬਿਹਤਰ ਹੈ ਸ਼ਰਾਬ ਵੇਚ ਕੇ ਤੇ ਪੈਸੇ ਪੂਰੇ ਕਰਨ ਡਿਆ। ਮੈਂ ਕੋਈ ਮਜ਼ਹਬੀ ਤੌਰ 'ਤੇ ਇਹਨੂੰ ਬਿਹਤਰ ਨਹੀਂ ਕਹਿ ਰਿਹਾ, ਲੇਕਿਨ ਲੋਕਾਂ ਦਾ ਤਜਜ਼ੀਆ ਤੁਹਾਡੇ ਸਾਹਮਣੇ ਰੱਖ ਰਿਹਾ ਵੀ ਲੋਕੀ ਕਿੱਥੋਂ ਤੱਕ ਪਹੁੰਚ ਗਏ ਨੇ। ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਜ਼ਿਆਦਤੀਆਂ ਦਾ ਸਿਲਸਿਲਾ ਬੰਦ ਨਾ ਹੋਇਆ ਤੇ ਮਾਵਾਂ ਨਵਾਜ਼ ਸ਼ਰੀਫ ਤੇ ਭੁੱਟੋ ਜੈਸੇ ਪੁੱਤਰ ਜੰਮਣਾ ਛੱਡ ਦੇਣਗੀਆਂ। ਇਹ ਕਿਹਾ ਕਿੰਨੇ ਹੈ? ਲੀਗੀ ਰਹਿਨੁਮਾ ਮੀਆਂ ਜਾਵੇਦ ਲਤੀਫ ਸਾਹਿਬ ਨੇ ਧਮਕੀ ਲਾਈ ਹੈ ਵੀ ਮਾਵਾਂ ਨੇ ਗਾਂ ਨਵਾਜ਼ ਸ਼ਰੀਫ ਵਰਗੇ ਪੁੱਤਰ ਨਹੀਂ ਜੰਮਣੇ ਜੇ ਜ਼ਿਆਦਤੀਆਂ ਹੁੰਦੀਆਂ ਰਹੀਆਂ। ਇਹ ਹੁਣ ਸਾਡੀ ਸਮਝ ਤੋਂ ਬਾਹਰ ਹੈ ਵੀ ਨਵਾਜ਼ ਸ਼ਰੀਫ ਸਾਹਿਬ ਨਾਲ ਕਿਹੜੀ ਜ਼ਿਆਦਤੀ ਹੋਈ ਹੈ। ਇਸ ਵੇਲੇ ਉਹਨਾਂ ਦੀਆਂ ਤਾਂ ਸਾਰਾ ਕੁਛ ਹੀ ਘਿਓ 'ਤੇ ਹੈ। ਧੀ ਜਿਹੜੀ ਉਹ ਚੀਫ ਮਿਨਿਸਟਰ ਹੈ, ਨਾਲ ਮਹਾਰਾਣੀ ਹੈ ਪੂਰੇ ਪਾਕਿਸਤਾਨ ਦੀ। ਭਰਾ ਜਿਹੜਾ ਹੈ ਉਹੋ ਜਿਹਾ ਭਰਾ, ਯਕੀਨ ਕਰੋ, ਜਿਹਨੂੰ ਕੋਈ ਗੱਲੇ 'ਤੇ ਨਾ ਪਾਵੇ। ਇਹ ਸ਼ਰੀਫ ਖਾਨਦਾਨ ਦਾ ਸਭ ਤੋਂ ਮੇਰਾ ਮਤਲਬ ਬਗਲੋਲ ਜਿਹਾ ਜਿਹੜਾ ਉਹਨੂੰ ਪ੍ਰਾਈਮ ਮਿਨਿਸਟਰ ਬਣਾਇਆ, ਜਿਹਨੂੰ ਵਿਚਾਰਿਆਂ ਨੂੰ ਪਤਾ ਹੀ ਕੋਈ ਨਹੀਂ ਸਵਾਏ ਸਲੂਟ ਠੋਕਣ ਤੋਂ। ਹੁਣ ਮੈਨੂੰ ਇਹ ਦੱਸੋ ਕਿ ਇਸ ਤੋਂ ਗਾਂ ਇਹਨਾਂ ਨੂੰ ਕੀ ਦੇਣਾ ਜੇ ਮੀਆਂ ਸਾਹਿਬ। ਅਤੇ ਮੀਆਂ ਜਵੇਦ ਲਤੀਫ ਸਾਹਿਬ ਦਾ ਵੀ ਹਾਲ ਉਸੇ ਖਾਤੂਨ ਵਰਗਾ ਹੀ ਹੈ ਵੀ ਜਿਹਦੇ ਕੋਈ 14-15 ਬੱਚੇ ਹੋਣ ਤੇ ਉਹ ਆਖੇ ਵੀ ਮੈਨੂੰ ਅਜੇ ਸੱਚਾ ਪਿਆਰ ਨਹੀਂ ਮਿਲਿਆ। ਅਤੇ ਇਹ ਵੀ ਹੁਣ ਪਤਾ ਨਹੀਂ ਕਿਹੜੀ ਜ਼ਿਆਦਤੀ ਹੈ ਜਿਹੜੀ ਇਹ ਲੱਭਦੇ ਫਿਰਦੇ ਨੇ। ਇਹਨਾਂ ਨੂੰ ਮੇਰੀ ਸਮਝ ਤੋਂ ਬਾਹਰ ਹੈ ਵੀ ਕਰਨਾ ਕੀ ਚਾਹੁੰਦੇ ਨੇ। ਅੱਗੇ ਜੀ ਅਵੈਸ ਲਗਾਰੀ ਸਾਹਿਬ, ਜਿਨ੍ਹਾਂ ਨੇ ਬਿਜਲੀ 'ਚ ਤਰਥੱਲੀਆਂ ਮਚਾਈਆਂ ਨੇ, ਤੁਹਾਨੂੰ ਪਤਾ ਹੈ ਕਿ ਲੋਡ ਸ਼ੈਡਿੰਗ ਕਰ ਰਹੇ ਨੇ, ਨੈੱਟ ਮੀਟਰਿੰਗ ਦੀ ਪਾਲਿਸੀ ਬਦਲ ਦਿੱਤੀ, ਜਿਨ੍ਹਾਂ ਨੇ ਸੋਲਰ ਐਨਰਜੀ ਦੇ ਉੱਤੇ ਜਨਾਬ ਆਵਾਮ ਕੋਲੋਂ ਬਦਦੁਆਵਾਂ ਲਈਆਂ, ਉਹਨਾਂ ਨੂੰ ਹੁਣ ਤਮਗਾ ਇਮਤਿਆਜ਼ ਦਿੱਤਾ ਗਿਆ। ਅਤੇ ਕਹਿਣ ਦਾ ਮਤਲਬ ਇਹ ਹੀ ਹੈ ਕਿ ਮਤਲਬ ਤਮਗਿਆਂ ਦੀ ਬੇਇੱਜ਼ਤੀ ਕਰ ਰਹੇ ਨੇ। ਨਾ ਲੈਣ ਵਾਲਿਆਂ ਨੂੰ ਸ਼ਰਮ ਹੈ, ਨਾ ਦੇਣ ਵਾਲਿਆਂ ਨੂੰ ਸ਼ਰਮ ਹੈ, ਬਸ ਸਾਰੇ ਲੱਗੇ ਨੇ ਸਿਰ ਸੁੱਟ ਕੇ। ਮੈਂ ਨਾ ਵੀ ਹੁਣ ਤੇ ਤਮਗਿਆਂ ਨੇ ਵੀ ਕੰਨਾਂ ਨੂੰ ਹੱਥ ਲਾ ਲਿਆ ਹੋਣਾ ਵੀ ਜਨਾਬ ਸਾਨੂੰ ਕਿੱਥੇ ਦੇ ਦਿੱਤਾ ਜੇ, ਅਤੇ ਕਿੱਥੇ ਲਾ ਦਿੱਤਾ ਜੇ ਸਾਨੂੰ। ਮਤਲਬ ਕੋਈ ਰਹਿ ਨਹੀਂ ਗਿਆ, ਕੋਈ ਐਸਾ ਟਾਊਟ ਹੁਣ ਰਹਿ ਨਹੀਂ ਗਿਆ ਵੀ ਜਿਹਨੂੰ ਤਮਗਾ ਦੇਣਾ ਹੋਵੇ ਔਰ ਉਹਨੂੰ ਦਿੱਤਾ ਨਾ ਹੋਵੇ। ਮਤਲਬ ਤਮਗੇ ਦੀ ਕੋਈ ਤੋਹੀਨ ਕਰਨ ਵਾਲੀ ਰਹਿ ਨਹੀਂ ਗਈ। ਹੁਣ ਤੇ ਕਿਸੇ ਸ਼ਰੀਫ ਆਦਮੀ ਨੂੰ ਤਮਗਾ ਦੇਣਗੇ ਨਾ ਤਾਂ ਉਹ ਹੱਥ ਜੋੜ ਦਿਆ ਕਰੇਗਾ ਵੀ ਬਈ ਮੈਨੂੰ ਤਮਗਾ ਨਹੀਂ ਚਾਹੀਦਾ, ਤੁਹਾਡੀ ਬੜੀ ਮਿਹਰਬਾਨੀ ਹੈ ਨਾਲ। ਲੇਕਿਨ ਚਲੋ ਨਾਲ 12.5 ਲੱਖ ਰੁਪਈਆ ਵੀ ਲੱਭਦਾ ਮੇਰੇ ਖਿਆਲ ਤਮਗੇ ਦੇ, ਅਤੇ ਉਹ ਹੁਣ ਮੈਨੂੰ ਨਹੀਂ ਪਤਾ ਵੀ ਕੌਣ ਲੈਣਾ ਚਾਹੁੰਦਾ ਅਤੇ ਕੌਣ ਨਹੀਂ। ਅੱਛਾ ਜੀ, ਅੱਗੋਂ ਤਸਵੀਰ ਵੇਖੋ ਬਾਜੀ ਮੇਰੀ ਦੀ। ਵਜ਼ੀਰ ਆਲਾ ਪੰਜਾਬ ਫਾਰਮ 47 ਮਰੀਮ ਨਵਾਜ਼ ਸਾਹਿਬਾ ਬਤੌਰ ਤਾਲਬਾ ਜਿਸ ਵੇਲੇ FSC ਦੇ ਵਿੱਚ ਪੜ੍ਹਾਈ ਕਰ ਰਹੇ ਸਨ, ਅਤੇ ਬਸ ਉੱਥੇ ਵੀ ਤੁਸੀਂ ਹੁਣ ਤੁਹਾਨੂੰ ਸਮਝ ਆਈ ਮੈਂ ਕਿਉਂ ਕਹਿਣਾ ਵੀ ਬਾਜੀ ਬੂਟੀ ਸ਼ੂਟੀ ਲਾਉਂਦੀ ਸੀ। ਹੈ ਨਾ, ਬਾਜੀ ਇੰਝ ਨਹੀਂ ਲੱਗਦੀ ਕਿ ਜਿਵੇਂ ਮੈਂ ਖਲੋਤਾ ਐਵੇਂ ਨਹੀਂ ਮੈਂ ਇਹਨਾਂ ਨੂੰ ਬਾਜੀ ਕਹਿੰਦਾ। ਭੈਣ ਭਰਾਵਾਂ ਦੀ ਸ਼ਕਲ ਵੇਖੋ ਕਿੰਨੀ ਰਲਦੀ ਹੈ। ਬਾਜੀ ਪੂਰੀ ਮੇਰੇ ਤਰ੍ਹਾਂ
ਜਾਂ ਤੁਸੀਂ ਸਮਝੋ ਵੀ ਮੈਂ ਖਾਤੂਨ ਲੱਗਦਾ ਤੇ ਜਾਂ ਬਾਜੀ ਮੁੰਡਾ ਲੱਗਦੀ ਹੈ ਇੱਥੇ। ਅਸੀਂ ਦੋਵੇਂ, ਤੁਸੀਂ ਵੇਖ ਲਓ, ਬਾਜੀ ਨੂੰ ਹਟਾ ਲਓ ਤੇ ਮੈਨੂੰ ਖੜਾ ਕਰ ਦਿਓ, ਇੱਕੋ ਜਿਹੀ ਭੈਣ ਭਰਾ ਲੱਗਣ ਡੇ, ਇਸ ਤੋਂ ਮੈਂ ਉਹਨਾਂ ਨੂੰ ਬਾਜੀ ਕਹਿੰਦਾ। ਤੇ ਬਾਹਰ ਬਾਜੀ ਨੇ ਵੀ ਇਹੀ ਦੱਸਿਆ ਵੀ ਮੈਂ ਡਾਕਟਰ ਆਪਣੀ ਮਰਜ਼ੀ ਤੋਂ ਨਹੀਂ ਬਣੀ। ਅੱਜ ਬੀਨਸ਼ ਸਲੀਮ ਸਾਹਿਬਾ ਨੇ ਵੀ ਇਹੀ ਕੱਟਾ ਖੋਲ੍ਹ ਦਿੱਤਾ। ਉਹਨਾਂ ਕਿਹਾ ਵੀ ਮੈਂ ਆਪਣੀ ਮਰਜ਼ੀ ਤੋਂ ਡਾਕਟਰ ਨਹੀਂ ਬਣੀ। ਹਾਲਾਂਕਿ ਯਕੀਨ ਕਰੋ ਕਿ ਬੀਨਸ਼ ਸਲੀਮ ਸਾਹਿਬਾ ਨੂੰ ਪਹਿਲਾਂ ਤਾਂ ਕਿਸੇ ਨੇ ਨਰਸ ਬਣਾਉਣਾ ਨਹੀਂ ਸੀ। ਜੇ ਕੋਈ ਨਰਸ ਬਣਾਉਂਦੇ ਵੀ ਤਾਂ ਐਸੇ ਵਾਰਡ ਦੇ ਵਿੱਚ ਡਿਊਟੀ ਲਾਉਣੀ ਸੀ ਵੀ ਜਿੱਥੋਂ ਕੋਈ ਚੰਗੀ ਖਬਰ ਨਾ ਆਵੇ, ਭੈੜੀ ਖਬਰ ਲਿਆਉਣ ਵਾਲੀ ਜਿਹੜੀ ਨਰਸ ਹੁੰਦੀ ਹੈ ਨਾ, ਉਸ ਕੰਮ ਵਾਸਤੇ ਇਹਨੂੰ ਰੱਖਣਾ ਸੀ। ਜਿੱਡੀ ਕੋ ਰੱਜ ਕੇ ਨਲਾਇਕ ਹੈ ਵਿਚਾਰੀ। ਲੇਕਿਨ ਚਲੋ, ਆਪਣੇ ਹਰ ਬੰਦਾ ਬਾਥਰੂਮ ਦੇ ਵਿੱਚ ਜਦੋਂ ਗਾਉਂਦਾ ਉਹਨੂੰ ਆਪਣਾ ਆਪ ਤਾਨਸੈਨ ਹੀ ਲੱਗਦਾ ਹੈ। ਇਸ ਬੱਚੀ ਨੂੰ ਵੀ ਆਪਣਾ ਆਪ ਜਿਹੜਾ ਉਹ ਇੰਟੈਲੀਜੈਂਟ ਹੀ ਲੱਗਦਾ ਹੈ, ਸਮਝਦਾਰ ਹੀ ਲੱਗਦੀ ਹੈ। ਚਲੋ ਬਹਰਹਾਲ ਅੱਲਾ ਕਰਮ ਕਰੇ। ਅਤੇ ਅੱਗੇ ਚੱਲਨੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ। ਔਰ ਉਹ ਇਹ ਹੈ ਕਿ ਇੱਕ ਪਾਸੇ ਹਫ਼ਤੇ 'ਚ 3 ਦਿਨ ਸਕੂਲ ਖੋਲ੍ਹੇ ਨੇ। ਪਿਛਲੇ 6 ਮਹੀਨਿਆਂ 'ਚ ਬੱਚੇ ਜਿਹੜੇ ਨੇ ਉਹ ਸਕੂਲ ਤਕਰੀਬਨ ਨਾ ਜਾਣ ਵਾਲੀ ਗੱਲ ਹੈ। 5 ਮਹੀਨਿਆਂ ਦੇ ਵਿੱਚ ਚੰਦ ਦਿਨ ਬੱਚੇ ਸਕੂਲ ਗਏ ਨੇ। ਅਤੇ ਸਕੂਲ ਹਫ਼ਤੇ 'ਚ 3 ਦਿਨ, ਦੁਕਾਨਾਂ ਰਾਤੀ 8 ਵਜੇ ਬੰਦ। ਅਤੇ ਇਹ ਜ਼ਰਾ ਸ਼ਾਹਾਨਾ ਪ੍ਰੋਟੋਕੋਲ ਕਿਸੇ ਵਿਆਹ 'ਤੇ ਗਏ ਨੇ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਸਾਹਿਬ। ਜਵਾਨ ਦਾ ਜ਼ਰਾ ਪ੍ਰੋਟੋਕੋਲ 'ਤੇ ਚੈੱਕ ਕਰੋ। ਅਤੇ ਹਜੇ ਜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਫਾਰਮ 47 ਦੇ ਨੇ ਉਹਨਾਂ ਨੂੰ ਵੇਖੋਗੇ ਜਾਂ ਚੀਫ ਮਿਨਿਸਟਰ ਸਾਹਿਬਾਂ ਨੂੰ, ਤਾਂ ਫਿਰ ਤਾਂ ਤੁਸੀਂ ਕਾਸ਼ੀ ਖਾ ਕੇ ਗਿਰ ਜਾਓਗੇ। ਇਹ ਇਹਨਾਂ ਦੇ ਹਾਲਾਤ ਨੇ, ਇਸ ਅਸ਼ਰਾਫੀਆ ਦੇ, ਇਹ ਬਦਬਖਤੀ ਇਹਨਾਂ ਦੀ। ਅਤੇ ਲੇਕਿਨ ਇਹ ਹੈ ਕਿ ਆਵਾਮ ਨੂੰ ਬੇਵਕੂਫ ਬਣਾਇਆ ਔਰ ਸਮਝਦੇ ਨੇ ਵੀ ਆਵਾਮ ਬੇਵਕੂਫ ਬਣੀ ਰਹੇ ਅਤੇ ਕੰਮ ਚੱਲਦਾ ਰਹੇ। ਅੱਗੇ ਸੁਣ ਲਓ, ਇੱਕ ਰਫਤਾਰ ਚੈਨਲ ਹੈ, ਡਾਕੂਮੈਂਟਰੀਜ਼ ਬਣਾਉਂਦਾ ਹੈ। ਉਹਨਾਂ ਨੇ ਆਪਣੀ ਡਾਕੂਮੈਂਟਰੀ 'ਚ ਵਿਖਾਇਆ ਵੀ ਇੱਕ ਪੰਕਚਰ ਲਾਉਣ ਵਾਲਾ, ਉਹ ਜਿਹਨੂੰ ਪੈਂਚਰ ਕਹਿੰਦੇ ਹਾਂ ਅਸੀਂ ਪੰਜਾਬੀ 'ਚ, ਇੱਕ ਪੰਕਚਰ ਲਾਉਣ ਵਾਲਾ ਸ਼ਖਸ 9 ਮਈ ਦੇ ਕੇਸ 'ਚ 10 ਮਹੀਨੇ ਜੇਲ੍ਹ ਕੱਟ ਆਇਆ। ਅਸਲ ਉਹਦੇ ਕੋਲ ਜਦੋਂ ਪੁੱਛਿਆ ਵੀ ਕੋਰ ਕਮਾਂਡਰ ਹਾਊਸ ਕਿੱਥੇ, ਉਹਨੇ ਕਹਿੰਦਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕਿੱਥੇ ਹੈ। ਨਾ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਲੈਣ ਦੇਣ ਸੀ, ਉਹ ਵਿਚਾਰਾ ਉੱਥੋਂ ਲੰਘਣ ਡਿਆ ਸੀ ਸਾਈਕਲ 'ਤੇ, ਉਹਨੂੰ ਫੜ ਕੇ ਉਹਨਾਂ ਨੇ, ਕਿਉਂਕਿ ਉਹ ਜੀਓ ਫੈਂਸਿੰਗ ਫੋਨ ਉਹਦਾ ਉਸ ਰੇਂਜ 'ਚ ਆ ਗਿਆ। ਅਤੇ ਉਹ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਬੇਸ਼ੁਮਾਰ ਲੋਕ ਨੇ ਜਿਹੜੇ ਕੋਈ ਇhtਜਾਜ ਨਹੀਂ ਸੀ ਕਰ ਰਹੇ, ਉੱਥੋਂ ਦੀ ਲੰਘ ਰਹੇ ਸਨ ਜਾਂ ਉੱਥੇ ਮੌਜੂਦ ਸਨ, ਸਿਰਫ ਫੋਨ ਦੇ ਸਿਗਨਲ ਦੀ ਵਜ੍ਹਾ ਤੋਂ ਉੱਥੋਂ ਫੜੇ ਗਏ ਔਰ ਉਹਨਾਂ ਨੂੰ ਫੜ ਕੇ ਅਤੇ ਉਹਨਾਂ ਨੇ ਜੇਲ੍ਹਾਂ 'ਚ ਦੇ ਦਿੱਤਾ। ਅਤੇ 10-10 12-12 ਮਹੀਨੇ ਜਿਹੜਾ ਉਹ, ਜਾਂ 2-2 ਸਾਲ ਜਿਹੜਾ ਉਹਨਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ। ਇਹ ਜ਼ੁਲਮ ਹੋਏ ਨੇ। ਅੱਗੇ ਜ਼ੁਲਮ ਸੁਣ ਲਓ। ਜਿਹੜਾ ਭਾਰਤੀ ਪੰਜਾਬ ਹੈ, ਚੜ੍ਹਦਾ ਪੰਜਾਬ ਹੈ, ਉੱਥੇ DAP ਖਾਦ ਜਿਹੜੀ ਉਹ 1350 ਰੁਪਈਏ, ਔਰ ਯੂਰੀਆ ਜਿਹੜਾ ਉਹ ਉਸ ਤੋਂ ਵੀ ਸਸਤਾ, ਇੱਕ 1350 ਦਾ ਅਤੇ ਇੱਕ 330 ਰੁਪਈਏ। ਅਤੇ ਜ਼ਰਾ ਪਾਕਿਸਤਾਨੀ ਜਿਹੜਾ ਪੰਜਾਬ ਹੈ, ਉੱਥੇ DAP 15,000 ਰੁਪਈਆ ਅਤੇ ਯੂਰੀਆ ਜਿਹੜਾ ਉਹ 5,000 ਰੁਪਈਏ ਵਿਕ ਰਿਹਾ। ਇਹ ਤੁਸੀਂ ਹੁਣ ਆਪ ਹਿਸਾਬ ਲਾ ਲਓ ਕਿ ਮਾਮਲਾਤ ਕਿੱਥੇ ਚਲੇ ਗਏ ਨੇ ਇਸ ਵੇਲੇ। ਮਤਲਬ ਕਿ ਕਿਹੜੇ ਪਾਸੇ ਨੂੰ ਜਾਵੇ ਪੰਜਾਬ ਦਾ ਕਿਸਾਨ, ਪਾਕਿਸਤਾਨੀ ਕਿਸਾਨ, ਇੰਨਾ ਕੀਮਤ ਦਾ ਫਰਕ ਹੈ। ਦੂਜੇ ਪਾਸੇ ਮਰੀਮ ਨਵਾਜ਼ ਕਹਿੰਦੇ ਨੇ ਕਿ ਇਹ ਕਿਸਾਨ ਜਿਹੜੇ ਨੇ ਮਾਫੀਆ ਨੇ, ਮੈਂ ਇਹਨਾਂ ਦੇ ਕੋਲੋਂ ਕਿਸੇ ਸੂਰਤ ਕਣਕ ਨਹੀਂ ਖਰੀਦਣੀ, ਇਹ ਮਹਿੰਗੀ ਕਣਕ ਜਿਹੜੀ ਉਹ ਵੇਚਦੇ ਨੇ। ਅੱਛਾ ਜੀ, ਗੋਂਦਲ ਸਾਹਿਬ ਨੇ ਆਪਣਾ PIA ਦੇ ਅਫਸਰ ਲਾਹੌਰ ਦੇ ਵਿੱਚ, ਉਹਨਾਂ ਕੋਲ 65 ਬੋਤਲਾਂ ਸ਼ਰਾਬ ਦੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਫੜੇ ਗਏ ਨੇ। ਯਾਰ ਤੂੰ ਗੋਂਦਲਾਂ ਦਾ ਨਾਂ ਜਿਹੜਾ ਨਾ ਉਹ ਜ਼ਾਇਆ ਕਰ ਦਿੱਤਾ ਸੱਜਣ। ਜੇ ਕੰਮ ਕਰਨਾ ਸੀ ਤਾਂ ਫਿਰ ਗੋਂਦਲਾਂ ਨਾਲ ਕਰਨਾ ਸੀ, ਫਿਰ ਮੇਰਾ ਮਤਲਬ ਕੱਢਣੀ ਸੀ ਸ਼ਰਾਬ ਉੱਥੋਂ, ਮੇਰਾ ਮਤਲਬ ਹੈ ਕਿ ਮੈਨੇਜ ਕਰਨਾ ਸੀ ਇਸ ਗੱਲ ਨੂੰ। ਬਹਰਹਾਲ ਗੋਂਦਲ ਸਾਹਿਬ ਜਿਹੜੇ ਨੇ ਉਹਨਾਂ ਨੇ ਲੱਕ ਲਵਾ ਦਿੱਤਾ ਗੋਂਦਲਾਂ ਦਾ, ਅਤੇ 65 ਬੋਤਲਾਂ ਸ਼ਰਾਬ ਦੀਆਂ ਉੱਥੋਂ ਕੱਢ ਰਹੇ ਸਨ, ਬਾਹਰੋਂ ਬੈਰੂਨੇ ਮੁਲਕ ਤੋਂ ਆਈਆਂ, ਉਹ ਟੈਕਸ ਸ਼ੈਕਸ ਤੋਂ ਕੱਢ ਕੇ ਬਾਹਰ ਲੈ ਕੇ ਜਾ ਰਹੇ ਸਨ। ਅਤੇ ਉਹ ਮੇਰਾ ਅਸਲ ਇਹ ਰੌਲਾ ਹੁੰਦਾ ਵੀ ਗੋਂਦਲ ਸਾਹਿਬ ਕਿਸੇ ਨਾਲ ਰਿਸ਼ਵਤ ਮੁੱਕੀ ਹੋਣੀ, ਉਹਨੂੰ ਦਿੱਤੀ ਨਹੀਂ ਹੋਣੀ ਪਹਿਲੇ ਪਿਛਲੀ ਕੰਸਾਈਨਮੈਂਟ ਦੀ, ਜਾਂ ਕੋਈ ਹੋਰ ਚੱਕਰ ਹੋਣਾ ਜਿਹਦੀ ਵਜ੍ਹਾ ਤੋਂ ਰੌਲਾ ਬਣ ਗਿਆ। ਵਰਨਾ ਉੱਥੋਂ ਸ਼ਰਾਬ ਕੱਢਣਾ ਗੋਂਦਲ ਸਾਹਿਬ ਦੇ ਸੱਜੇ ਹੱਥ ਦਾ ਕੰਮ ਹੈ, ਅਤੇ ਐਵੇਂ ਉਹਦੇ 'ਚ ਫਸ ਗਏ ਨੇ ਗੋਂਦਲ ਸਾਹਿਬ। ਇਨਕੁਆਇਰੀ ਵਗੈਰਾ ਲੱਗੇਗੀ, ਇਹਦੇ ਵਿੱਚ ਵੀ ਕੁਝ ਨਹੀਂ ਹੋਣਾ। ਮੈਂ ਹੁਣੇ ਦੱਸ ਦੇਣਾ, ਗੋਂਦਲ ਸਾਹਿਬ ਬਾਇਜ਼ਤ ਬਹਾਲ ਵੀ ਹੋਣਗੇ, ਅਤੇ ਇਹ ਜਿਹੜਾ ਬਾਇਜ਼ਤ ਕੰਮ ਉਹ ਕਰਦੇ ਨੇ ਸ਼ਰਾਬ ਕੱਢਣ ਵਾਲਾ, ਉਹ ਵੀ ਉਹ ਜਾਰੀ ਉਸਾਰੀ ਰੱਖਣਗੇ। ਤੁਹਾਨੂੰ ਪਤਾ ਹੈ ਕਿ ਵੈਸੇ ਵੀ ਸਾਡੇ 'ਤੇ ਇਤਿਹਾਦ, ਤਨਜ਼ੀਮ, ਯਕੀਨ, ਇਹਦੇ 'ਤੇ ਯਕੀਨ ਰੱਖਣਾ ਚਾਹੀਦਾ। ਅਤੇ ਬਾਬਾ ਕੌਮ ਨੇ ਫਰਮਾਇਆ ਹੋਇਆ ਕਿ ਕਾਮ ਕਾਮ ਕਾਮ, ਅਤੇ ਗੋਂਦਲ ਸਾਹਿਬ ਉਹਨਾਂ ਦੀ ਗੱਲ ਮੰਨ ਕੇ ਕੰਮ 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 ਕਰ ਰਹੇ ਨੇ। ਇੱਕ ਤਾਂ PIA ਦੀ ਡਿਊਟੀ ਕਰਦੇ ਸਨ, ਨਾਲ ਸ਼ਰਾਬ ਵੀ ਬਾਹਰ ਕੱਢ ਕੇ ਦਿੰਦੇ ਸਨ, ਉਹ ਜਾਰੀ ਰੱਖਣਗੇ ਉਹਨਾਂ ਨੂੰ। ਬਲਕਿ ਹੁਣ ਕਈਆਂ ਨੂੰ ਪਤਾ ਲੱਗ ਜਾਣਾ ਵੀ ਗੋਂਦਲ ਬੰਦਾ ਠੀਕ ਹੈ, 65 ਬੋਤਲਾਂ ਕੱਢਣ ਦੀ ਕੋਸ਼ਿਸ਼ ਕਰਦਾ, ਹੁਣ ਕੋਈ ਨਾ ਕੋਈ ਉਹਨਾਂ ਦੀ ਜ਼ਰੂਰ ਸਰਪ੍ਰਸਤੀ ਕਰੇਗਾ, ਅਤੇ ਇਹ ਉਹਨਾਂ ਦੀ ਸਰਵਿਸਿਜ਼ ਮੁਲਕੋ ਕੌਮ ਵਾਸਤੇ ਜਾਰੀ ਰਹਿਣਗੀਆਂ। ਲੇਕਿਨ ਇੱਥੇ ਤੁਸੀਂ ਇਹ ਨਾ ਭੁੱਲੋ ਕਿ ਹੋ ਸਕਦਾ ਆਉਣ ਵਾਲੇ ਵਕਤ 'ਚ ਗੋਂਦਲ ਸਾਹਿਬ ਨੂੰ ਕੋਈ ਸਿਤਾਰਾ ਇਮਤਿਆਜ਼, ਤਮਗਾ ਇਮਤਿਆਜ਼ ਵੀ ਲੱਭ ਜਾਏ। ਉਹਦੀ ਵਜ੍ਹਾ ਹੈ ਕਿ ਤੁਸੀਂ ਉਹ ਵੇਖਿਆ ਨਹੀਂ ਕਿ ਇੱਕ ਸਾਹਿਬ ਜਿਹੜੇ ਨਾਰਵੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਲਜ਼ਾਮਾਤ ਨੇ ਫਰਾਡ ਦੇ ਔਰ ਉੱਥੋਂ ਫਰਾਰ ਨੇ, ਉਹਨਾਂ ਨੂੰ ਅਸੀਂ 2-2 ਤਮਗੇ ਦੇ ਛੱਡੇ ਨੇ। ਅਤੇ ਇੱਥੇ ਤਮਗੇ ਅੱਜ ਕੱਲ੍ਹ ਇਸੇ ਤਰੀਕੇ ਨਾਲ ਮਿਲਦੇ ਨੇ। ਅਤੇ ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਦੀ ਕਹਾਣੀ ਸੁਣ ਲਓ। ਏਅਰਪੋਰਟ ਤੋਂ ਇੱਕ ਜਰਨਲਿਸਟ ਦੱਸਦੇ ਨੇ ਵੀ ਮੈਂ ਏਅਰਪੋਰਟ ਤੋਂ ਰਾਈਡ ਬੁੱਕ ਕਰਵਾਈ, ਡਰਾਈਵਰ ਨਾਲ ਗੱਪਸ਼ਪ ਹੋਈ ਅਤੇ ਪਤਾ ਚੱਲਿਆ ਵੀ ਇੱਕ ਵਫਾਕੀ ਮਹਿਕਮੇ 'ਚ ਗ੍ਰੇਡ 19 ਦਾ ਅਫਸਰ ਹੈ। ਉਹ ਜਿਹੜੇ ਸਾਹਿਬ ਸਨ ਉਹ ਗ੍ਰੇਡ 19 ਦੇ ਅਫਸਰ ਨੇ, ਅਤੇ ਕਹਿੰਦੇ ਨੇ ਵੀ ਕਦੀ ਜ਼ਿੰਦਗੀ 'ਚ ਲੁਕਮਾ ਹਰਾਮ ਬੱਚਿਆਂ ਨੂੰ ਨਹੀਂ ਖਵਾਇਆ, ਸਫੇਦ ਪੋਸ਼ੀ ਦਾ ਭਰਮ ਕਾਇਮ ਰੱਖਣਾ ਹੈ।
ਤੇ ਹੁਣ ਬਹੁਤ ਮੁਸ਼ਕਿਲ ਹੋ ਗਿਆ ਆਪਣਾ ਬੁਨਿਆਦੀ ਜ਼ਰੂਰਤਾਂ ਖਾਣਾ ਪੀਣਾ ਪੂਰਾ ਕਰਨਾ ਵੀ। ਜ਼ਿੰਦਗੀ ਭਰ ਦੀ ਵਾਹਦ ਕਮਾਈ ਹੈ ਗੱਡੀ ਹੈ ਜਿਹੜੀ ਚਲਾ ਕੇ ਬੱਚਿਆਂ ਦੀ ਸਕੂਲ ਫੀਸ ਤੇ ਦੂਜੇ ਅਖਰਾਜਾਤ ਉੱਤੋਂ ਕੱਢ ਲੈਣਾ। ਉਹ ਕਹਿੰਦੇ ਨੇ ਵੀ ਅਗਰ ਮੇਰੇ ਕੋਲ ਇਹ ਗੱਡੀ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਰਿਸ਼ਵਤ ਖਾਂਦਾ ਔਰ ਰਿਸ਼ਵਤ ਲੈਂਦਾ। ਇੱਕ ਪਾਸੇ ਸ਼ਰੀਫ ਲੋਕਾਂ ਦਾ ਹਾਲ ਇਹ ਹੈ ਤੇ ਦੂਜੇ ਪਾਸੇ ਤੁਸੀਂ ਵੇਖਿਆ ਹੀ ਹੈ ਰੇਸ਼ਮ ਸਾਹਿਬਾਂ ਮਿਲ ਰਹੀਆਂ ਨੇ ਮਰੀਮ ਔਰੰਗਜ਼ੇਬ ਸਾਹਿਬਾਂ ਨੂੰ, ਉਹ ਉਹਨਾਂ ਦੇ ਹੱਥ ਚੁੰਮ ਰਹੀਆਂ ਨੇ। ਇਹ ਉਹਨਾਂ ਦੀ ਮਤਲਬ ਤੁਸੀਂ ਇਹੀ ਸਮਝੋ ਕਿ ਅਸਿਸਟੈਂਟ ਨੇ, ਕੰਮ ਵਾਲੀ ਨੇ ਮਰੀਮ ਔਰੰਗਜ਼ੇਬ ਸਾਹਿਬਾਂ ਜਿਹੜੀਆਂ ਨੇ। ਤੇ ਸੋਚੋ ਜੇ ਮਰੀਮ ਨਵਾਜ਼ ਸਾਹਿਬਾਂ ਮਿਲਣ ਤੇ ਫਿਰ ਰੇਸ਼ਮ ਸਾਹਿਬਾਂ ਕੀ ਕਰਨ। ਖੈਰ ਜੀ, ਅੱਗੋਂ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਰਹਿਨੁਮਾ ਨੂਨ ਲੀਗ ਆਮਨਾ ਸ਼ੇਖ, ਉਹਨਾਂ ਕਿਹਾ ਮੇਰੀ ਰੂਹ ਕੰਬ ਉੱਠਦੀ ਹੈ ਜਦੋਂ ਮੈਂ ਸੋਚਦੀ ਹਾਂ ਫੀਲਡ ਮਾਰਸ਼ਲ ਨੇ। ਮੈਂ ਪਹਿਲਾਂ ਤਾਂ ਹੈਰਾਨ ਹੋ ਗਿਆ ਵੀ ਇਹ ਬੱਚੀ ਦੀ ਰੂਹ ਕਿਉਂ ਕੰਬ ਗਈ ਫੀਲਡ ਮਾਰਸ਼ਲ ਨੂੰ ਸੋਚ ਕੇ, ਕਿਹੜੇ ਖਿਆਲਾਂ 'ਚ ਚਲੀ ਗਈ ਬੱਚੀ ਕਿ ਮਤਲਬ ਇਹਨੂੰ ਕੀ ਯਾਦ ਆ ਗਿਆ, ਕੀ ਵੇਖ ਲਿਆ ਇਹਨੇ ਇਹੋ ਜਿਹਾ ਵੀ ਇਹਦੀ ਰੂਹ ਹੀ ਕੰਬ ਗਈ। ਕਿਤੇ ਇਹ ਤਾਂ ਨਹੀਂ ਸੋਚ ਲਿਆ ਵੀ ਫੀਲਡ ਮਾਰਸ਼ਲ ਸਾਹਿਬ ਨੇ ਬੰਦੂਕ ਕੱਢ ਕੇ ਇਹਨੂੰ ਗੋਲੀ ਮਾਰ ਦੇਣੀ ਹੈ। ਮੈਨੂੰ ਲੱਗਦਾ ਇਹ ਇਹਦੇ ਜ਼ਿਹਨ 'ਚ ਆਇਆ ਵੀ ਫੀਲਡ ਮਾਰਸ਼ਲ ਸਾਹਿਬ ਨੇ ਪਿਸਤੌਲ ਕੱਢ ਕੇ ਅਤੇ ਇਹਨੂੰ ਗੋਲੀ ਮਾਰ ਦੇਣੀ ਹੈ ਅਤੇ ਇਹਦੀ ਰੂਹ ਕੰਬ ਗਈ। ਨਾ ਬੱਚੀ, ਰੂਹ ਨਹੀਂ ਕੰਬਣੀ ਚਾਹੀਦੀ। ਤੁਸੀਂ ਬਿਲਕੁਲ ਧਿਆਨ ਰੱਖੋ, ਕੋਈ ਫੀਲਡ ਮਾਰਸ਼ਲ ਸਾਹਿਬ ਤੁਹਾਨੂੰ ਨਹੀਂ ਮਾਰਦੇ ਪਿਸਤੌਲ ਨਾਲ। ਉਹਨਾਂ ਕਿਹਾ ਮੇਰੀ ਰੂਹ ਕੰਬ ਜਾਂਦੀ ਹੈ ਜਦੋਂ ਮੈਂ ਸੋਚਦੀ ਹਾਂ ਕਿ ਫੀਲਡ ਮਾਰਸ਼ਲ ਨੇ ਜਦੋਂ ਫਜਰ ਦੀ ਨਮਾਜ਼ 'ਚ ਸਰ ਸਜਦੇ 'ਚ ਝੁਕਾ ਕੇ ਆਪਰੇਸ਼ਨ ਦਾ ਆਗਾਜ਼ ਕੀਤਾ ਹੋਏਗਾ। ਕਿਹੜਾ ਆਪਰੇਸ਼ਨ ਹੈ ਜਿਹੜਾ ਸਰ ਸਜਦੇ 'ਚ ਝੁਕਾ ਕੇ ਅਤੇ ਉੱਥੇ ਸ਼ੁਰੂ ਕਰਨਾ ਹੈ। ਹਾਂ, ਇਹ ਕਹੋ ਕਿ ਪਹਿਲਾਂ ਨਮਾਜ਼ ਪੜ੍ਹੀ, ਸਜਦੇ ਕੀਤੇ, ਫਿਰ ਜਾ ਕੇ ਆਪਰੇਸ਼ਨ ਬਾਅਦ ਸ਼ੁਰੂ ਕੀਤਾ। ਉਹਨਾਂ ਕਿਹਾ ਝੁਕਾ ਕੇ ਜਿਹੜਾ ਆਪਰੇਸ਼ਨ ਉੱਥੇ ਹੀ ਸ਼ੁਰੂ ਕੀਤਾ। ਅੱਛਾ ਜੀ, ਅੱਲਾ ਹੀ ਖੈਰ ਕਰੇ। ਅਤੇ ਅਸੀਂ ਉਸ ਵੇਲੇ ਸਕੂਨ ਨਾਲ ਸੌਂ ਰਹੇ ਸੀ। ਜਿਸ ਕੌਮ ਦਾ ਸਿਪਾ ਸਾਲਾਰ ਸਜਦੇ 'ਚ ਝੁਕਦਾ ਹੋਵੇ ਉਹ ਕੌਮ ਹਾਰ ਨਹੀਂ ਸਕਦੀ। ਅੱਛਾ ਜੀ, ਠੀਕ ਹੈ। ਇਹ ਬਾਕੀ ਤਾਂ ਮੇਰਾ ਮਤਲਬ ਹੈ ਕਿ ਗਜ਼ਾ ਵਾਲੇ ਸਾਰੇ ਤਾਂ ਸਜਦੇ ਨਹੀਂ ਕਰਦੇ ਜੋ ਉਹਨਾਂ ਨਾਲ ਹੋ ਰਿਹਾ। ਚਲੋ ਖੈਰ, ਅੱਗੇ ਚੱਲਨੇ। ਅੱਗੇ ਮੁੱਦੇ ਹੋਰ ਵੀ ਕਈ ਨੇ ਜਿਹੜੇ ਪਿੱਛੇ ਨਹੀਂ ਰਹਿ ਸਕਦੇ। ਹਾਫਿਜ਼ ਮੁਹੰਮਦ ਤਾਹਿਰ ਅਸ਼ਰਫੀ ਸਾਹਿਬ ਨੇ ਕਿਹਾ ਵੀ ਮਾਰਕਾ ਹੱਕ 'ਚ ਜਾਣ ਵਾਲੇ ਪਾਕਿਸਤਾਨੀ ਪਾਇਲਟ ਬਾਵਜੂਦ ਸਨ। ਮੈਂ ਤਜਜ਼ੀਏ ਪੜ੍ਹੇ, ਇੱਕ ਬੰਦੇ ਨੇ ਕਿਹਾ ਵੀ ਬਈ ਤਾਹਿਰ ਅਸ਼ਰਫੀ ਸਾਹਿਬ ਝੂਠ ਨਹੀਂ ਮਾਰਦੇ, ਉਹਦੀ ਵਜ੍ਹਾ ਕਿ ਉਦੋਂ ਉੱਥੇ ਹੀ ਸਨ ਅਤੇ ਬਲਕਿ ਸਤੰਜਾ ਕਰਵਾਉਣ ਵਾਸਤੇ ਉਹਨਾਂ ਨੇ ਜਿਹੜਾ ਲੋਟੇ 'ਚ ਪਾਣੀ ਭਰ ਕੇ ਪਾਇਲਟਾਂ ਨੂੰ ਖੁਦ ਤਾਹਿਰ ਅਸ਼ਰਫੀ ਸਾਹਿਬ ਨੇ ਆਪ ਦਿੱਤਾ ਸੀ। ਇਸ ਲਈ ਉਹਨਾਂ ਨੂੰ ਪਤਾ ਹੈ ਕਿ ਉਹ ਬਾਵਜੂਦ ਸਨ ਪਾਇਲਟ। ਮਤਲਬ ਯਾਰ ਤੁਸੀਂ ਲਾਹੌਰ ਬੈਠੇ ਹੋ, ਪਾਇਲਟ ਜਿਹੜੇ ਨੇ ਉਹ ਇਸਲਾਮਾਬਾਦ ਵਗੈਰਾ ਤੋਂ ਜਾਂ ਜਿੱਥੋਂ ਵੀ ਉੱਡੇ ਨੇ, ਤੁਹਾਨੂੰ ਕੀ ਪਤਾ ਉਹ ਬਾਵਜੂਦ ਸਨ ਜਾਂ ਨਹੀਂ ਸਨ। ਮੁਸਲਮਾਨ ਨੇ, ਜ਼ਾਹਿਰ ਹੈ ਨਮਾਜ਼ ਵੀ ਪੜ੍ਹਦੇ ਨੇ। ਐਡਾ ਕੰਮ ਮਤਲਬ ਕੌਣ ਲੋਕ ਹੋ ਤੁਸੀਂ ਜੇ ਇਸ ਵੇਲੇ ਪਾਲਿਸ਼ ਮਾਰਦੇ ਨੇ ਅਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਦੋਸ਼ ਨਿਕਲ ਜਾਂਦੇ ਨੇ। ਕੋਈ ਇਹਨਾਂ ਨੂੰ ਸਮਝ ਨਹੀਂ ਕਿ ਕਿੰਨੀ ਕੁ ਗੱਲ ਕਰਨੀ ਹੈ ਅਤੇ ਕਿੰਨੀ ਗੱਲ ਅਸੀਂ ਜਿਹੜੀ ਹੈ ਉਹ ਨਹੀਂ ਕਰਨੀ। ਖੈਰ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।